व्यूअर्स वेलकम बैक टू प्रोग्राम। सो व्यूअर्स एंड वाले सैक्शन ਦੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਹਿੰਸਕ ਗੰਦੀ ਖੇਡ ਦੇ ਜਿਹੜੇ ਨਵੇਂ ਦੌਰ ਦਾ ਆਗਾਜ਼ ਹੋ ਚੁੱਕਾ ਹੈ ਔਰ ਇਸ ਮੋੜ ਤੇ ਜਦੋਂ ਕਿ ਡਾਇਸਪੋਰਾ ਸਿੱਖਾਂ ਨੇ ਖਾਲਸਾ ਰੈਫਰੈਂਡਮ ਰਾਹੀਂ ਸਿੱਖ ਹੋਮਲੈਂਡ ਦੇ ਸੁਪਨੇ ਨੂੰ ਹੋਰ ਨੇੜੇ ਲੈ ਆਂਦਾ ਹੈ ਤਾਂ ਪੰਜਾਬ ਵਿਚਲੀਆਂ ਸਿੱਖ ਧਿਰਾਂ ਇਸ ਮੁੱਦੇ ਤੇ ਕਦੋਂ ਜਾਗਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ 'ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਮੈਸੇਜਸ ਨੂੰ ਸਾਂਝਾ ਕਰਦੇ ਹਾਂ। ਅੱਛਾ। ਵੀਰ ਬੌਬ ਸਿੰਘ ਲਿਖਦੇ ਨੇ, TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਿਮਾ ਦਾ ਜਾਚਕ ਹਾਂ, ਪਿਛਲੇ ਕਈ ਦਿਨਾਂ ਤੋਂ ਸੱਚੋ ਸੱਚ ਪ੍ਰੋਗਰਾਮ ਨਹੀਂ ਦੇਖ ਪਾ ਰਿਹਾ। ਕੁਝ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਪਿਛਲੇ 4 ਦਿਨਾਂ ਤੋਂ ਦੂਜੇ ਸ਼ਹਿਰ ਆਉਣਾ ਜਾਣਾ ਚੱਲ ਰਿਹਾ। ਹੁਣ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਨਾ ਦੇਖਿਆ ਜਾਵੇ ਤਾਂ ਇੰਜ ਲੱਗਦਾ ਹੈ ਕਿ ਪੂਰੇ ਦਿਨ ਵਿੱਚ ਕੋਈ ਕਮੀ ਰਹਿ ਗਈ ਹੋਏ। ਵਾਹਿਗੁਰੂ TV 84 ਨੂੰ ਉੱਚੀਆਂ ਬੁਲੰਦੀਆਂ ਤੱਕ ਪਹੁੰਚਾਵੇ ਅਤੇ ਆਪ ਸਭ ਟੀਮ ਮੈਂਬਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ ਨੂੰ ਕਹਿਣਾ ਬਣਦਾ ਹੈ ਕਿ ਆਪ ਦਾ ਸਰੋਤਿਆਂ ਪ੍ਰਤੀ ਪ੍ਰੇਮ ਅਤੇ ਆਦਰ ਸਲਾਹਣਯੋਗ ਹੈ ਅਤੇ ਡਾਕਟਰ ਸਾਹਿਬ ਦਾ ਖਬਰਾਂ ਪ੍ਰਤੀ ਡੂੰਘੀ ਸੋਚ, ਵਿਸ਼ਲੇਸ਼ਣ ਅਤੇ ਠਹਿਰਾਵ ਨਾਲ ਖਬਰ ਨੂੰ ਸਮਝਾਉਣ ਦਾ ਤਰੀਕਾ ਇੱਕ ਬਹੁਤ ਵੱਡਾ ਹੁਨਰ ਹੈ ਜੋ ਕਾਬਲੇ ਤਾਰੀਫ ਹੈ ਅਤੇ ਪੰਜਾਬੀਆਂ ਦਾ ਮਾਣ ਵਧਾਉਂਦਾ ਹੈ। ਅਸੀਂ ਆਸ ਕਰਦੇ ਹਾਂ ਕਿ ਸੱਚੋ ਸੱਚ ਪ੍ਰੋਗਰਾਮ ਜਲਦ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀ ਹਰ ਰੋਜ਼ ਸੁਣਨ। ਆਪ ਸਭ ਦਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਤੁਸੀਂ ਜਦੋਂ ਗੈਰ ਹਾਜ਼ਰ ਹੁੰਦੇ ਹੋ ਅਸੀਂ ਵੀ ਉਵੇਂ ਹੀ ਤੁਹਾਡੀ ਐਬਸੈਂਸ ਨੂੰ ਮਹਿਸੂਸ ਕਰਦੇ ਹਾਂ ਕਿਉਂਕਿ ਤੁਹਾਡੀ ਲਿਖਤ ਤੁਸੀਂ ਬਹੁਤ ਜਿਹੜਾ ਐਨਾਲਿਟੀਕਲ ਮਾਈਂਡ ਨਾਲ ਵੀ ਲਿਖਦੇ ਹੋ, ਗੁਰਸਿੱਖੀ ਪ੍ਰੇਮ 'ਚ ਸਰਸ਼ਾਰ ਹੋ, ਦਰਦ ਨੂੰ ਵੀ ਸਮਝਦੇ ਹੋ ਔਰ ਦੁਸ਼ਮਣ ਦੀਆਂ ਚਾਲਾਂ ਨੂੰ ਵੀ ਸਮਝਦੇ ਹੋ ਔਰ ਤੁਹਾਡੇ ਜਿਹੜੇ ਕਾਈਂਡ ਲਫ਼ਜ਼ ਨੇ ਪਿਆਰ ਭਰੇ ਉਹਨਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ। ਲਵ ਸਿੰਘ, ਦਵਿੰਦਰ ਸੰਧੂ, ਦਲਜੀਤ ਸਿੰਘ, ਖਾਲਿਸਤਾਨ ਰੈਫਰੈਂਡਮ ਔਰ ਫਤਿਹ ਉਹਨਾਂ ਨੇ ਅਰਜ਼ ਕੀਤੀ, ਸੋਹਣ ਸਿੰਘ ਮਾਹਲ। ਫਿਰ ਬੌਬ ਸਿੰਘ ਫਿਰ ਲਿਖਦੇ ਨੇ, ਡਾਕਟਰ ਸਾਹਿਬ ਅੱਜ ਸਾਡੀ ਸਿੰਘਣੀ ਵੀ ਸ਼ੋਅ ਵਿੱਚ ਸ਼ਾਮਲ ਹੈ। ਮੈਨੂੰ ਹੁਣੇ ਕਿਹਾ ਕਿ ਡਾਕਟਰ ਸਾਹਿਬ ਸਿੱਧਾ ਹਿੰਦੂ ਤਵੀਆਂ ਜਾਂ ਭਾਰਤ ਸਰਕਾਰ ਦੀਆਂ ਪੋਲਾਂ ਖੋਲ੍ਹ ਰਹੇ ਨੇ, ਇਹਨਾਂ ਨੂੰ ਡਰ ਨਹੀਂ ਲੱਗਦਾ? ਹੁਣ ਕਸੂਰ ਮੇਰੀ ਸਿੰਘਣੀ ਦਾ ਹੈ ਜੋ ਘਰ ਦੇ ਕੰਮਾਂ ਕਾਜਾਂ ਵਿੱਚ ਬਹੁਤ ਮਸ਼ਰੂਫ ਰਹਿੰਦੀ ਹੈ, ਬਾਣੀ ਪੜ੍ਹਨ ਦਾ ਸਮਾਂ ਹੀ ਨਹੀਂ ਲੱਗਦਾ। ਹੁਣ ਜਦੋਂ ਅਸੀਂ ਪੜ੍ਹਦੇ ਹਾਂ ਮਰਨ ਲਿਖਾਏ ਮੰਡਲ ਮੇਂ ਆਏ ਅਤੇ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਗੁਰੂ ਸਾਹਿਬ ਸਾਨੂੰ ਕਦਮ ਕਦਮ ਤੇ ਉਪਦੇਸ਼ ਦਿੰਦੇ ਨੇ ਕਿ ਭਾਈ ਅਸੀਂ ਆਪਣੀ ਪਹਿਲਾਂ ਹੀ ਲਿਖਾ ਕੇ ਆਏ ਤੇ ਮੌਤ ਤੈਅ ਹੈ। ਡਰ ਤਾਂ ਉੱਥੇ ਹੀ ਖਤਮ ਹੋ ਜਾਂਦਾ ਹੈ। ਭਾਵੇਂ ਸਾਨੂੰ ਬਾਣੀ ਮਰਨ ਤੋਂ ਭੈ ਰਹਿਤ ਕਰਦੀ ਹੈ ਅਤੇ ਹੋਰ ਕਈ ਸਾਧਾਂ ਜਾਂ ਗੈਰ ਸਿੱਖ ਪਖੰਡਵਾਦ ਵਿੱਚ ਪੈ ਕੇ ਮੌਤ ਦਾ ਡਰ ਪਾਲ ਕੇ ਭੱਜ ਕੇ ਇੱਧਰ ਉੱਧਰ ਤੁਰੇ ਫਿਰਦੇ ਨੇ। ਉਮੀਦ ਹੈ ਮੈਂ ਆਪਣੀ ਸਿੰਘਣੀ ਨੂੰ ਸਮਝਾ ਸਕਾ ਹੋਵਾਂਗਾ। ਬੌਬ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਭੈਣ ਜੀ ਤੁਹਾਡਾ ਵੀ, ਤੁਸੀਂ ਫਿਕਰ ਕਰਦੇ ਹੋ। ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਅਸੀਂ ਆਪਣੀਆਂ ਮਾਤਾਵਾਂ ਭੈਣਾਂ ਬੱਚਿਆਂ ਦੇ ਰੋਲ ਨੂੰ ਦੇਖਦੇ ਹਾਂ ਔਰ ਜੀਵਨ ਦੇ ਵਿੱਚ ਜੀਵਨ ਸਾਥੀ ਦਾ, ਇਹ ਸਾਡੀ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ। ਔਰ ਬੌਬ ਸਿੰਘ ਜੀ ਜੇ ਤੁਸੀਂ ਵੀ ਧੜੱਲੇ ਨਾਲ ਇਸ ਪਾਸੇ ਆਏ ਹੋ ਤਾਂ ਇਹਦੇ 'ਚ ਬਹੁਤ ਵੱਡਾ ਯੋਗਦਾਨ ਤੁਹਾਡੀ ਸਿੰਘਣੀ ਸਾਹਿਬਾ ਦਾ ਹੈ ਕਿ ਭਾਈ ਉਹਨਾਂ ਨੇ ਤੁਹਾਨੂੰ ਦਿੱਤੀ ਹੈ ਹਿੰਮਤ ਵੀ ਔਰ ਸਾਥ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਕਾਮਨ ਸਾਨੂੰ ਇਹਨਾਂ ਦਿਨਾਂ 'ਚ ਇੰਨੇ ਕੁ ਸੁਨੇਹੇ ਨੇ ਜੀ ਆਪਣਾ ਧਿਆਨ ਰੱਖੋ, ਫਿਕਰ ਕਰੋ। ਔਰ ਇਹ ਠੀਕ ਹੈ, ਇਹ ਨਹੀਂ ਹੈ ਕਿ ਵੀ ਅਸੀਂ ਸਿਰਫ ਇਸ ਗੱਲ ਲਈ ਤੁਰੇ ਹੋਏ ਹਾਂ ਜੇ ਅਸੀਂ ਮਰਦੇ ਆਏ ਹਾਂ, ਮਰ ਰਹੇ ਹਾਂ, ਮਰਦੇ ਰਹਾਂਗੇ, ਨਹੀਂ। ਲੇਕਿਨ ਅਸੀਂ ਇਸ ਭਰੋਸੇ ਦੇ ਉੱਤੇ ਵੀ ਹੈ ਕਿ ਭਾਈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਹੈ। ਇਸ ਤਾਂ ਸਕੂਲ ਦੀ ਫੀਸ ਹੀ ਦਾਖਲੇ ਦੀ ਜਿਹੜੀ ਹੈ, ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਾਰਾਂ ਤੇ ਵਧੀਕ ਨੂੰ ਕੋਟ ਕੀਤਾ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਤਲੀਜੈ ਸਿਰ ਦੀਜੈ ਕਾਣ ਨਾ ਕੀਜੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਨਿਸ਼ਾਨੇ ਦੇ ਲਈ ਜੂਝ ਰਹੇ। ਤੇ ਜੇ ਇਸ ਰਸਤੇ ਤੇ ਇਸ ਵਾਟ ਤੇ ਤੁਰਦੇ ਹਾਂ, ਸਤਿਗੁਰੂ ਸ਼ਹੀਦੀ ਬਖਸ਼ਦੇ ਨੇ ਤਾਂ ਫਿਰ ਅਤ ਹੀ ਰਣ ਮੈਂ ਤਬ ਜੂਝ ਮਰੋ, ਇਹ ਫਾਈਨਲ ਪਾਰਟ ਹੈ। ਪਰ ਬਹੁਤ ਬਹੁਤ ਭੈਣ ਜੀ ਤੁਹਾਡਾ ਵੀ ਸ਼ੁਕਰੀਆ। ਤੇ ਬੌਬ ਸਿੰਘ ਜੀ ਤੁਸੀਂ ਜ਼ਰਾ ਹੋਰ ਪਿਆਰ ਦੇ ਨਾਲ ਸਮਝਾਣਾ ਹੋਰ ਕਿ ਵੀ ਇਹ ਜ਼ਾਹਰ ਹੈ ਕਿ ਵੀ ਇਹ ਜਿਹੜਾ ਸਾਡਾ ਡਰਟੀ ਦੁਸ਼ਮਣ ਹੈ ਉਹ ਟੂ ਐਨੀ ਐਕਸਟੈਂਟ ਜਾ ਸਕਦਾ ਹੈ। ਔਰ ਇਹ ਜਦੋਂ ਤੁਸੀਂ ਇਸ ਰਸਤੇ ਨੂੰ ਚੁਣਦੇ ਹੋ 40 ਵਰੇ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ,
ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਪਤਾ ਹੈ ਵੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਆ ਜਿਹੜਾ ਹੈ ਉਹ ਕੋਈ ਵੀ ਜਿਹੜੀ ਕੁਰਬਾਨੀ ਹੈ ਉਹ ਵੱਡੀ ਨਹੀਂ ਹੁੰਦੀ, ਕਿਉਂਕਿ ਇਹ ਹੈ ਹੀ ਗੁਰੂ ਨੂੰ ਜਿਹੜਾ ਹੈ ਉਹ ਆਪਣਾ ਆਪਾ ਭੇਟ ਕਰਨ ਦੀ ਗੱਲ ਹੈ। ਰਵਨੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, Justin Trudeau today said in a press conference that India is wrong on alleged Sikh extremism in Canada, and also said Canadians have freedom of expression, which is a tight slap on these Hindutvavi goons who are spreading false information. ਰਵਨੀਤ ਸਿੰਘ ਜੀ, ਮੈਨੂੰ ਇਹ ਦੇਖਣ ਦਾ ਮੌਕਾ ਨਹੀਂ ਮਿਲਿਆ, ਪਰ ਜ਼ਰੂਰ ਪ੍ਰੈਸ ਕਾਨਫਰੰਸ ਜੋ ਤੁਸੀਂ ਕੋਟ ਕੀਤਾ ਇਹ ਬੜੀ ਪੋਜ਼ਿਟਿਵ ਗੱਲ ਹੋਏਗੀ ਕਿ ਇਸ ਟਾਈਮ ਤੇ ਜਦੋਂ ਕਿ ਉਹ ਕੈਨੇਡਾ ਨੂੰ ਡਿਮੋਨਾਈਜ਼ ਕਰਨ ਤੇ ਲੱਗੇ ਨੇ, ਉਹਨਾਂ ਦੇ ਹਾਈ ਕਮਿਸ਼ਨਰ ਨੂੰ ਸੱਦ ਕੇ ਡਿਮਾਰਸ਼ੇ ਦੇ ਰਹੇ ਨੇ ਔਰ ਨੈਗੇਟਿਵਿਟੀ ਕਰ ਰਹੇ ਨੇ। ਜਸਟਿਨ ਟਰੂਡੋ ਨੇ ਜੋ ਗੱਲ ਕਹੀ ਹੈ ਉਹ ਬਿਲਕੁਲ ਚਾਰਟਰ ਆਫ ਰਾਈਟਸ ਔਰ ਇੱਕ ਕੈਨੇਡੀਅਨ ਸਿਸਟਮ ਦਾ ਰਖਵਾਲਾ ਹੋਣ ਦੇ ਨਾਤੇ ਉਹਨਾਂ ਨੇ ਠੀਕ ਲਾਈਨ ਲਈ ਹੈ। ਜਗਤਾਰ ਸਿੰਘ ਜੌਲ ਕਹਿੰਦੇ ਨੇ, ਡਾਕਟਰ ਸਾਹਿਬ, ਇੰਡੀਆ ਦਾ ਮੇਜਰ ਗੌਰਵ ਸਿੱਧਾ ਕਹਿ ਰਿਹਾ ਹੈ ਜਿੰਨਾ ਮਰਜ਼ੀ 2, 4, 5 ਮਿਲੀਅਨ ਦਿਓ ਤੇ ਖਾਲਿਸਤਾਨੀ ਮਰਵਾਓ, ਸੋ ਸਾਡੇ ਲੀਡਰਾਂ ਦਾ ਤੇ ਰੱਬ ਹੀ ਰੱਖ ਹੈ। ਔਰ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਉਸ ਲੈਵਲ ਦੇ ਬੰਦੇ ਉੱਥੇ ਬੈਠ ਕੇ ਜੋ ਕਰ ਰਹੇ ਨੇ, ਔਰ ਸਾਡਾ ਹੈ ਹੀ ਹੈ ਕਿ ਵੀ ਇੱਕ ਪਾਸੇ ਇੰਨੀ ਡਰਟੀ ਖੇਡ ਦੇ ਉੱਤੇ ਉਤਰੇ ਹੋਏ ਨੇ ਔਰ ਸਾਡੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ। ਫਿਰ ਰਵਿੰਦਰ ਸਿੰਘ ਹੋਰਾਂ ਨੇ ਕਿਹਾ, ਰਾਜਵਿੰਦਰ ਸਿੰਘ ਹੋਰਾਂ ਨੇ ਫਤਿਹ ਬੁਲਾ ਕੇ, ਵਟ ਐਵਰ ਟੈਰਰਿਸਟ ਇੰਡੀਅਨ ਸਟੇਟ ਇਜ਼ ਡੂਇੰਗ ਵਿਲ ਇਵੈਂਚੁਅਲੀ ਬ੍ਰਿੰਗ ਇਟ ਡਾਊਨ। ਪਾਪ ਦਾ ਘੜਾ ਦਿਨੋਂ ਦਿਨ ਭਰ ਰਿਹਾ। ਤੁਸੀਂ ਠੀਕ ਫਰਮਾਇਆ। ਔਰ ਸਨਮੁਖ ਸਿੰਘ ਲਿਖਦੇ ਨੇ, ਲੱਗਦਾ ਮੂਤ ਪੀਣੇ ਪੰਨੂ ਸਾਹਿਬ ਤੋਂ ਹਰੀ ਸਿੰਘ ਨਲਵੇ ਵਾਂਗ ਡਰਨ ਲੱਗ ਪਏ ਹਨ। ਰਾਤ ਨੂੰ ਵੀ ਭੁੜਕ ਕੇ ਉੱਠਦੇ ਹੋਣੇ ਨੇ, ਸਵੇਰ ਨੂੰ ਡਰਦੇ ਹੀ ਉੱਠਦੇ ਹੋਣਗੇ ਕਿ ਪੰਨੂ ਦੀ ਇੱਕ ਹੋਰ ਵੀਡੀਓ ਆ ਜਾਣੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹੜੀਆਂ ਦੋਵੇਂ ਹੀ ਗੱਲਾਂ ਰਾਜਵਿੰਦਰ ਸਿੰਘ ਔਰ ਸਨਮੁਖ ਸਿੰਘ ਹੋਰਾਂ ਨੇ ਕਹੀਆਂ ਨੇ ਕਿ ਅਲਟੀਮੇਟਲੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਇਹਨਾਂ ਦੇ ਪਾਪਾਂ ਦਾ ਘੜਾ ਭਰ ਰਿਹਾ। ਔਰ ਜਿਸ ਲੈਵਲ ਦੇ ਉੱਤੇ ਆਪਣੇ ਆਪ ਨੂੰ ਇੱਕ ਪਾਸੇ ਵਿਸ਼ਵ ਗੁਰੂ ਔਰ ਸਭ ਕੁਝ ਆਪਣੇ ਆਪ ਨੂੰ ਆਪ ਹੀ ਪਿੱਠ ਤੇ ਥਾਪੀ ਦਿੰਦੇ ਨੇ, ਤੇ ਦੂਸਰੇ ਪਾਸੇ ਜਿਨ੍ਹਾਂ ਨੂੰ 2% ਜਾਂ ਮੁੱਠੀ ਭਰ ਖਾਲਿਸਤਾਨੀ ਕਹਿੰਦੇ ਨੇ, ਉਹਨਾਂ ਤੋਂ ਵੀ ਤਬਕੇ ਹੋਏ ਨੇ। ਲੇਕਿਨ ਅਸੀਂ ਆਪਣੀ ਕੌਮ ਦੀ ਗੱਲ ਜ਼ਰੂਰ ਕਰਨਾ ਚਾਹੁੰਦੇ ਕਿ ਭਾਈ ਇੱਕ ਪਾਸੇ ਅਸੀਂ ਜਦੋਂ ਇਹ ਗੱਲ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਇਹਨਾਂ ਦੀ ਯਾਦ 'ਚ ਜਿਹੜਾ ਬਾਬਾ ਗੁਰਬਖਸ਼ ਸਿੰਘ ਬੁੰਗਾ 'ਚ ਭੋਗ ਪਾਇਆ। ਔਰ ਖ਼ਾਸ ਤੌਰ 'ਤੇ ਪਿਛਲੇ ਦਿਨਾਂ ਜਿਵੇਂ ਦਲ ਖਾਲਸਾ ਨੇ ਰਾਹ ਦੇ ਦਫ਼ਤਰ ਤੱਕ ਪ੍ਰੋਟੈਸਟ ਕੀਤਾ, ਉੱਥੋਂ ਭਾਵੇਂ ਰਾਹ 'ਚ ਉਹਨਾਂ ਨੂੰ ਰੋਕ ਲਿਆ ਗਿਆ, ਗ੍ਰਿਫਤਾਰ ਕੀਤਾ ਗਿਆ, ਤੇ ਅਸੀਂ ਕਿਹਾ ਕਿ ਵੀ ਆਫਰੀਨ ਹੈ ਕਿ ਵੀ ਉਸ ਧਰਤੀ 'ਤੇ ਬੈਠ ਕੇ ਸਾਡੇ ਵੀਰ ਖਲੋਤੇ ਨੇ। ਅੱਜ ਵੀ ਸਮਝਦੇ ਹਾਂ ਕਿ ਅਸੀਂ ਉਹ ਆਪਣਾ ਫਰਜ਼ ਨਿਭਾ ਰਹੇ ਨੇ। ਪਰ ਹੁਣ ਜਿਹੜੀਆਂ ਦੂਸਰੀਆਂ ਸਿੱਖ ਧਿਰਾਂ ਨੇ, ਇੰਨਾ ਕੁਝ ਵਾਪਰ ਰਿਹਾ। ਔਰ ਅੱਜ ਕੱਲ੍ਹ ਦੀਆਂ ਖਬਰਾਂ 'ਚ ਨੇ ਜੀ, ਬੀਜੇਪੀ ਨਾਲ ਅਕਾਲੀਆਂ ਦੀ ਗੱਲਬਾਤ ਫਾਈਨਲ ਸਟੇਜ ਤੇ ਪਹੁੰਚ ਗਈ, ਹਰਸਿਮਰਤ ਕੌਰ ਨੂੰ ਫਿਰ MP ਬਣਾਇਆ ਜਾ ਸਕਦਾ ਹੈ, ਔਰ ਸੀਟਾਂ ਦੀ ਵੰਡ ਹੁਣ ਅੱਗੇ ਉਹਨਾਂ ਨੂੰ 22-23 ਸੀਟਾਂ ਅਕਾਲੀ ਛੱਡਦੇ ਸੀ 117 ਚੋਂ, ਹੁਣ 48 ਮੰਗ ਰਹੇ ਨੇ। ਔਰ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਸੁਨੀਲ ਜਾਖੜ ਨੂੰ ਬੀਜੇਪੀ ਨੇ ਪ੍ਰਧਾਨ ਬਣਾਇਆ, ਉਹੀ ਹੈ ਜਿਹਦੇ ਪਿਓ बलराम जाखड़ ने कहा सी कि अगर भारत की एकता अखंडता के लिए 2 करोड़ सिखों को मारना भी पड़ा तो हम हिचकिचाएंगे नहीं। तो ये कुछ ना कुछ चल रहा है, लेकिन तुहानू आवाज़ सुनने नहीं मिलती कि भाई कोई उत्थे बैठियां ये धिरां जिन्हां दे कोल श्रोमणी कमेटी है, जिहड़ा हुण एक होर जथेदार इन्हां ने थापिया होया है, उसने खुल के कोई गल कही होए कि जी ये जो चल रहा है जां इस दे उत्ते कोई ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਦਰਵਾਈਜ਼ ਜਿਹੜਾ ਉਹ PTC ਨਾਲ ਕਿਤੇ ਹਟ ਜਾਏ, ਉਸ ਤੋਂ ਨਾ ਰਾਈਟ ਲੈ ਲੈ ਜਾਣ, ਉਹਦੇ ਲਈ ਤਾਂ ਮੋਰਚਾ ਲਾਉਣ ਨੂੰ ਤਿਆਰ ਸੀ ਬੈਠੇ। ਲੇਕਿਨ ਇਹ ਜੋ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਔਰ ਖ਼ਾਸ ਤੌਰ 'ਤੇ ਇਹ ਸਾਰਾ ਇੱਕ ਡਰਟੀ ਨੈਗੇਟਿਵ ਕੈਂਪੇਨ ਦੁਨੀਆ ਭਰ ਦੇ ਵਿੱਚ ਰਾਹ ਨੇ ਸ਼ੁਰੂ ਕੀਤਾ, ਇਹ ਬਿਲਕੁਲ ਇਹਨਾਂ ਨੇ ਇਹ ਬਿਲਕੁਲ BJP ਨਾਲ ਵਾਪਸ ਰਲਣ ਨੂੰ ਫਿਰਦੇ ਨੇ। ਔਰ ਉਹੀ ਗੰਦੀ ਖੇਡ ਜਿਹੜੀ ਹੈ, ਜਿਹੜੀ ਪਹਿਲਾਂ ਏਜੰਸੀਆਂ ਨੇ ਅੱਗੇ ਲਾ ਕੇ ਇਸ ਕਿਸਮ ਦੇ ਲੋਕਾਂ ਨੂੰ KP ਗਿੱਲ ਵਰਗੇ, ਬੇਅੰਤੇ ਬੁੱਚੜ ਵਰਗੇ ਸਿੱਖਾਂ ਦੀ ਨਸਲਕੁਸ਼ੀ ਕਰਵਾਈ, ਇਹੀ ਰੋਲ ਹੁਣ ਸੁਖਬੀਰ ਬਾਦਲ ਔਰ ਉਹਦੀ ਕੋਟਰੀ ਉਹ ਨੈਕਸਟ ਇਨ ਲਾਈਨ ਰੱਖੀ ਹੋਈ ਹੈ, ਜਿਹੜੇ ਆਲਰੇਡੀ
ਕੇਜਰੀਵਾਲ B ਟੀਮ ਦੇ ਥੱਲੇ ਭਗਵੰਤ ਮਾਨ ਦੀ ਟੀਮ ਰਾਹੀਂ ਜਿਵੇਂ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਸਾਥੀ ਸਿੰਘਾਂ ਨੂੰ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਪਹੁੰਚਾਇਆ, ਔਰ ਉਹ ਸਾਰਾ ਜਿਹੜਾ ਤਸ਼ੱਦਦ ਦਾ ਦੌਰ ਚੱਲ ਰਿਹਾ ਹੈ। ਬਾਹਰਲੇ ਸਿੱਖਾਂ ਨੂੰ ਇਹਨਾਂ ਨੇ ਐਨਗੇਜ ਕਰ ਲਿਆ ਹੈ। ਉਹ ਡਿਸਇਨਫੋਰਮੇਸ਼ਨ ਵੀ ਹੈ, ਉਸ ਦੇ ਵਿੱਚ ਡਾਇਰੈਕਟ ਅਟੈਕ ਵੀ ਨੇ, ਔਰ ਆਉਣ ਵਾਲੇ ਦਿਨਾਂ 'ਚ ਜਿਵੇਂ ਪੁਲਵਾਮਾ ਤੋਂ ਪਹਿਲਾਂ ਉਹਨਾਂ ਦੇ ਮੀਡੀਆ ਨੇ ਜਿਹੜਾ 12 ਫਰਵਰੀ ਨੂੰ ਕਿ ਕੁਝ ਬੜਾ ਹੋਣੇ ਵਾਲਾ ਹੈ, ਮੈਨੂੰ ਇਹ ਨਜ਼ਰ ਆ ਰਿਹਾ। ਔਰ ਸਾਡੇ ਬਹੁਤ ਸਾਰੇ ਹੋਰ ਜਿਹੜੇ ਜਿਨ੍ਹਾਂ ਦੀਆਂ ਅੱਖਾਂ ਔਰ ਕੰਨ ਧਰਤੀ ਤੇ ਲੱਗੇ ਹੋਏ ਨੇ, ਇਹਨਾਂ ਦੀਆਂ ਜਿਹੜੀਆਂ ਨੇ ਕੁਇਰਾਦਿਆਂ ਨੂੰ, ਕੁਨੀਤੀਆਂ ਨੂੰ, ਸਾਮਦਾਮ ਦੰਡ ਭੇਦ ਵਾਲਿਆਂ ਦੀ ਜ਼ਹਿਨੀਅਤ ਨੂੰ ਸਮਝਦੇ ਨੇ, ਉਹ ਦੇਖ ਰਹੇ ਨੇ ਕਿ ਵੀ ਇਹ ਜਿਹੜਾ ਬਹੁਤ ਸਾਰਾ ਅੱਗ ਸੈਨ ਫਰਾਂਸਿਸਕੋ ਕੌਂਸੂਲੇਟ ਨੂੰ ਲਾਤੀ ਜਾਂ ਅੱਜ ਖਬਰ ਪਲਾਂਟ ਕਰਤੀ ਜਾਂ ਦੂਜਾ, ਇਹ ਇੱਕ ਸਮੋਕ ਸਕਰੀਨ ਹੈ। ਕੁਛ ਵੱਡਾ ਫਾਲਸ ਫਲੈਗ ਆਪਰੇਸ਼ਨ ਇਹ ਕਰਨ ਜਾ ਰਹੇ ਨੇ। ਸਿੱਖ ਕੌਮ ਨੂੰ 35 ਮਿਲੀਅਨ ਸਿੱਖ ਨੇਸ਼ਨ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਫਾਈਨਲ ਫੇਜ਼ ਹੈ, ਔਰ ਜਿਸ ਨੂੰ ਮੇਕ ਔਰ ਮਾਰ ਕਿ ਜਦੋਂ ਜਿਹੜਾ ਇੱਕ ਸਟੇਜ ਦੇ ਉੱਤੇ 18ਵੀਂ ਸਦੀ ਦੇ ਖਾਲਸੇ ਦਾ ਸਲੋਗਨ ਸੀ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਸੋਵਰਨ ਹੋਵਾਂਗੇ ਰਾਜ ਕਰਾਂਗੇ ਜਾਂ ਇਸ ਦੀ ਪ੍ਰਾਪਤੀ ਲਈ ਲੜਦੇ ਹੋਏ ਸ਼ਹੀਦ ਹੋਵਾਂਗੇ। ਜਿਹੜੀ ਗੱਲ ਪੈਟਰਿਕ ਹੈਨਰੀ ਨੇ ਉਸ ਕਨਵੈਨਸ਼ਨ ਦੇ ਵਿੱਚ ਕਹੀ ਸੀ ਆਪਣੀ, ਜਿਹਦੇ ਵਿੱਚ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਅੱਜ ਅਸੀਂ ਉਸ ਮੁਕਾਮ ਤੇ ਖਲੋ ਕੇ ਬੇਸ਼ੱਕ ਅਕਲ ਸੂਝ-ਬੂਝ ਇਹ ਬੜੀ ਇੰਪੋਰਟੈਂਟ ਹੈ, ਪਰ ਜੇ ਜਜ਼ਬਾਤ ਨਾ ਹੋਣ, ਜਜ਼ਬਾਤਾਂ ਤੋਂ ਸਖਣੀ ਕੋਈ ਸ਼ਖਸੀਅਤ ਕਦੇ ਵੀ ਅਕਲ ਜਾਂ ਸਿਆਣਪ ਦੇ ਨਾਲ ਕੋਈ ਹਾਸਲ ਨਹੀਂ ਕਰ ਸਕੀ। ਇਸ ਰਸਤੇ ਤੇ ਤੁਰਦੇ ਆ, ਕੁਰਬਾਨੀ ਵੀ ਹੈ, ਜਜ਼ਬਾਤ ਵੀ ਹੈ, ਅਕਲ ਔਰ ਸਿਆਣਪ ਵੀ ਹੈ, ਪਰ ਅਬਵ ਆਲ ਗੁਰੂ ਦੇ ਉੱਤੇ ਭਰੋਸਾ ਹੈ, ਈਮਾਨ। ਉਹ ਗੁਰੂ ਦਾ ਜੋ ਇਕਰਾਰਨਾਮਾ ਕਿ ਭਾਈ ਮੈਂ ਜਿਹੜਾ ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ, ਇਹ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਇੱਕ ਹਕੀਕਤ ਬਣਨ ਜਾ ਰਿਹਾ ਹੈ। ਗੁਰੂ ਦੇ ਉੱਤੇ ਵਿਸ਼ਵਾਸ ਔਰ ਆਪਣਾ ਬਣਦਾ ਫਰਜ਼ ਅਦਾ ਕਰਨਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।